ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਵਲਰ, ਸੱਚਾ ਸਿੰਘ ਜੀ ਫਰਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸਰਿੰਦਰ ਸਿੰਘ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਵੀ ਕਰਦੇ ਨੇ ਅਤੇ ਇਹਨਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਕੋਈ ਵੀ ਇਹਨਾਂ ਤੋਂ ਸਰਵਿਸ ਲੈਣੀ ਹੋਵੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਜੀ, ਆਪਾਂ ਗੱਲਾਂ ਬਾਤਾਂ ਕਰਦੇ ਰਹੇ ਹਾਂ ਆਪਣੇ ਗੁੰਡਾ ਟੈਕਸ ਦੀਆਂ, ਕਾਫੀ ਤੋਏ ਹੋਈ ਹੈ ਸਰਕਾਰ ਦੀ, ਅਤੇ ਉਸ ਨੂੰ ਦੇਖਦੇ ਹੋਏ ਗੁੰਡਾ ਟੈਕਸ ਵਾਲੇ ਆਪਣੇ ਤੰਬੂ ਪੱਟ ਕੇ ਭੱਜ ਗਏ। ਬਿਲਕੁਲ ਜੀ, ਇਹ ਤੁਸੀਂ ਇਹੀ ਗੱਲ ਹੋ ਜੀ ਕਿ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਪਹਿਲਾਂ ਤਾਂ ਜਿਹੜਾ ਸੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਫਿਰ ਡਿਸਕਾਊਂਟ ਦੇਣ ਲੱਗ ਗਏ ਕਿ 10% ਡਿਸਕਾਊਂਟ ਜਿਹੜਾ ਜੀ ਇਸ ਗੁੰਡਾ ਟੈਕਸ ਦੇ ਉੱਤੇ ਮਿਲ ਜਾਂਦਾ। ਜਦੋਂ ਖਬਰਾਂ ਜਿਹੜੀਆਂ ਜੀ ਉਹ ਘਟੀਆਂ ਨਾ, ਸਰਕਾਰ ਜਿਹੜੀ ਸੀ ਉਹ ਚੌਤਰਫਾ ਘਿਰਨ ਲੱਗੀ ਔਰ ਜਿਹੜਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਇੱਥੇ ਆ ਕੇ ਤੁਸੀਂ ਇਨਵੈਸਟਮੈਂਟ ਕਰੋ, ਉਹਦੇ ਵਿੱਚ ਇਹ ਰੋੜਾ ਬਣਨ ਲੱਗ ਗਿਆ ਜਿਹੜਾ ਗੁੰਡਾ ਟੈਕਸ ਸੀਗਾ। ਤੇ ਫਿਰ ਜਿਹੜਾ ਜੀ ਹੁਣ ਉੱਥੋਂ ਟੈਂਟ ਵਗੈਰਾ ਜਿਹੜੇ ਇਹਨਾਂ ਨੂੰ ਪੱਟਣੇ ਪੈ ਗਏ। ਇੱਥੋਂ ਤੱਕ ਸੀਗੀ ਜੀ ਗੁੰਡਾਗਰਦੀ ਕਿ ਟੈਂਟ ਲਾ ਕੇ ਉਹਦੇ ਵਿੱਚ ਬਹਿ ਕੇ ਸ਼ਰੇਆਮ ਜਿਹੜਾ ਗੁੰਡਾ ਪਰਚੀਆਂ ਕੱਟੀਆਂ ਜਾ ਰਹੀਆਂ ਸੀਗੀਆਂ। ਚੰਡੀਗੜ੍ਹ ਦੇ ਵਿੱਚ ਵੀ ਗੁੰਡਾ ਟੈਕਸ ਦੀ ਵਸੂਲੀ ਦੇ ਮਾਮਲੇ ਦੇ ਉੱਤੇ ਇੱਕ ਗੁਪਤ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਦੱਸੀ ਜਾ ਰਹੀ ਆ। ਕਿਹਾ ਜਾ ਰਿਹਾ ਕਿ ਇਹ ਕਿਹਾ ਗਿਆ ਕਿ ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਜਿਹੜਾ ਜੀ ਉਹ ਖਰਾਬ ਹੋ ਰਿਹਾ ਔਰ ਉਸ ਤੋਂ ਬਾਅਦ ਹੀ ਜਿਹੜਾ ਚੌਧਰੀ ਸੀਗੇ ਉਹਨਾਂ ਨੂੰ ਖਬਰਦਾਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀਤਾ ਗਿਆ। ਇਹ ਗੁੰਡਾ ਟੈਕਸ ਦੀ ਜਿਹੜੀ ਉਗਰਾਹੀ ਹੈ ਜੀ ਇਹ ਆਰਜ਼ੀ ਤੌਰ ਦੇ ਉੱਤੇ ਰੁਕੀ ਹੈ, ਭਾਵ ਕਿ ਤੁਸੀਂ ਇਹ ਕਹਿ ਲਓ ਕਿ ਇਹ ਨਹੀਂ ਹੈਗਾ ਕਿ ਪੱਕੇ ਤੌਰ ਦੇ ਉੱਤੇ ਜਿਹੜੀ ਆ ਉਹ ਰੁਕ ਗਈ ਆ। ਜਿਹੜੇ ਉੱਥੋਂ ਪੱਟ ਕੇ ਜ਼ਰੂਰ ਜਿਹੜਾ ਜੀ ਉਹ ਲੈ ਗਏ। ਇਹਦੇ ਨਾਲ ਕੁਝ ਇੱਕ ਟਰੱਕ ਜਿਹੜੇ ਸੀਗੇ ਜੀ ਉਹਨਾਂ ਦੀ ਸ਼ੁਰੂਆਤ ਹੋਈ ਆ। 100 ਟਰੱਕਾਂ ਦੀ ਸਪਲਾਈ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਲਿਜਾਣ ਵਾਲੀ ਟਰਾਂਸਪੋਰਟ ਕੰਪਨੀ ਜਿਹੜੀ ਆ ਜੀ ਉਹਨੇ ਵੀ ਹੁਣ ਇਹਦੇ ਗੁੰਡਾ ਟੈਕਸ ਦੇ ਖਿਲਾਫ ਝੰਡਾ ਜਿਹੜਾ ਉਹ ਚੁੱਕ ਲਿਆ। ਇਹ ਜਿਹੜੀ ਟਰੱਕਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਕਹਿੰਦੇ ਨੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਜੀ ਉਹ ਚੁੱਪ ਨਹੀਂ ਕਰਾਂਗੇ ਔਰ ਨਾ ਇਹ ਗੁੰਡਾ ਟੈਕਸ ਜਿਹੜਾ ਜੀ ਉਹ ਦੇਵਾਂਗੇ। ਜਿਹੜੀ ਰਿਫਾਈਨਰੀ ਆ ਉਹਦੇ ਵੀ ਜਿਹੜੇ ਉੱਥੇ ਪ੍ਰਬੰਧਕ ਨੇ ਉਹ ਇਹ ਕਹਿ ਰਹੇ ਆ ਕਿ ਉਹ ਹਾਲ ਦੀ ਘੜੀ ਕੰਸਟਰਕਸ਼ਨ ਜਿਹੜੀ ਆ ਜੀ ਇਹਦੇ ਅੰਦਰ ਜਿਹੜੀ ਹੋ ਰਹੀ ਉਹਨੂੰ ਰੋਕ ਦੇਣਗੇ। ਇਹ ਮਾਮਲਾ ਜਿਹੜਾ ਜੀ ਉਹ ਉਜਾਗਰ ਕਰਨਗੇ। ਇਹ ਵੀ ਕਿਹਾ ਜਾ ਰਿਹਾ, ਮੈਂ ਪਹਿਲੇ ਦਿਨ ਵੀ ਜਿਹੜਾ ਜੀ ਉਦੋਂ ਗੱਲ ਕੀਤੀ ਕਿ ਜਿਹੜੀ ਇੱਕ ਲੈਟਰ ਲਿਖੀ ਗਈ ਆ ਰਾਹੁਲ ਗਾਂਧੀ ਹੋਰਾਂ ਨੂੰ, ਉਹ ਵੀ ਲੱਗਦਾ ਜੀ ਕਿ ਉੱਥੇ ਜਿਹੜੀ ਉਹ ਪਹੁੰਚ ਗਈ ਆ ਜਿਹਦੇ ਕਿ ਇਹ ਤੰਬੂ ਪੁੱਟਣੇ ਪਏ ਆ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ 15 ਤੋਂ 20 ਲੱਖ ਰੁਪਈਆ ਇੱਕ ਇਹ ਰਿਫਾਈਨਰੀ ਦੇ ਬਾਹਰੋਂ ਰੋਜ਼ ਦਾ ਜਿਹੜਾ ਜੀ ਇਹ ਕਮਾਉਂਦੇ ਸੀ ਗੁੰਡਾ ਟੈਕਸ ਦੇ ਰੂਪ ਦੇ ਵਿੱਚ। ਉਹਨਾਂ ਦੇ ਮੂੰਹ ਨੂੰ ਜਿਹੜਾ ਜੀ ਉਹ ਖੂਨ ਲੱਗਿਆ ਹੋਇਆ ਚੌਧਰੀਆਂ ਦੇ। ਵੇਖਣਾ ਇਹ ਹੋਊਗਾ ਜੀ ਕਿ ਉਹ ਕਿੰਨੇ ਕੁ ਦਿਨ ਇਹਦੇ ਤੋਂ ਜਿਹੜਾ ਜੀ ਉਹ ਇਹਨੂੰ ਬੰਦ ਰੱਖਦੇ ਆ ਇਸ ਟੈਕਸ ਨੂੰ ਔਰ ਦੁਬਾਰਾ ਕਦੋਂ ਫਿਰ ਸ਼ੁਰੂ ਕਰਦੇ ਆ। ਬਸ ਉਹ ਵੀ ਦੇਖਦੇ ਹੁੰਦੇ ਕਿ ਸਾਡਾ ਰੌਲਾ ਰੱਪਾ ਘਟਿਆ ਕਿ ਨਹੀਂ ਘਟਿਆ। ਤੇ ਅੱਗੇ ਆਪਾਂ ਰੇਤ ਦੇ ਭਾਰ ਦੀ ਜੇ ਗੱਲ ਕਰੀਏ ਕਿ ਰੇਤ ਦਾ ਭਾਰ ਇੰਨਾ ਕਿ ਉਸਦੇ ਥੱਲੇ ਪੰਜਾਬ ਸਰਕਾਰ ਦਬ ਗਈ। ਬਿਲਕੁਲ ਜੀ, ਇਹ ਤੁਸੀਂ ਕਹਿ ਲਓ ਜੁੜੀ ਹੋਈ ਪਹਿਲੀ ਦੇ ਨਾਲ ਹੀ ਕਿਤੇ ਨਾ ਕਿਤੇ ਜਿਹੜੀ ਹੈ ਜੀ ਉਹ ਇਹ ਖਬਰ ਹੈਗੀ ਆ। ਸਿੱਧੇ ਰੂਪ 'ਚ ਨਹੀਂ ਤਾਂ ਅਸਿੱਧੇ ਰੂਪ ਦੇ ਵਿੱਚ ਤਾਂ ਜਿਹੜੀ ਹੈ ਜੀ ਉਹ ਜ਼ਰੂਰ ਹੈਗੀ ਆ। ਇੱਕ ਤਾਂ ਹੋਇਆ ਇਹ ਆ ਕਿ ਜਿਉਂ ਇਹ ਖੱਡਾਂ ਜਿਹੜੀਆਂ ਇਹਦੀ ਨਿਲਾਮੀ ਹੋਈ ਤੇ ਉਦੋਂ ਬਾਅਦ ਜਿਸ ਤਰੀਕੇ ਦੇ ਨਾਲ ਸਰਕਾਰ ਡੇ ਬਾਈ ਡੇ ਘਿਰੀ, ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਦੋਂ ਰਾਣਾ ਗੁਰਜੀਤ ਸਿੰਘ ਹੋਰਾਂ ਵਾਲਾ ਮਾਮਲਾ ਸਾਹਮਣੇ ਆਇਆ ਕਿ ਉਹਦੀ ਰਸੋਈਏ ਤੱਕ ਨੂੰ ਜਿਹੜੀਆਂ ਸੀਗੀਆਂ ਜੀ ਉਹ ਖੱਡਾਂ ਦੇ ਦਿੱਤੀਆਂ ਗਈਆਂ। ਉਹਦੇ ਫੈਕਟਰੀ 'ਚ ਕੰਮ ਕਰਨ ਵਾਲਿਆਂ ਨੂੰ ਜਿਹੜੇ ਸੀਗੇ ਉਹਨਾਂ ਦੇ ਨਾਂ ਦੇ ਉੱਤੇ ਬੇਨਾਮੀ ਇਹ ਖੱਡਾਂ ਸੀਗੀਆਂ ਉਹ ਲੈ ਲਈਆਂ ਗਈਆਂ ਕਿ ਉਦੋਂ ਹੀ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਲਾਂਭੇ ਕੀਤਾ ਜਾਂਦਾ ਜਾਂ ਇਹ ਜਿਹੜੀ ਨਿਲਾਮੀ ਸੀ ਇਹ ਰੱਦ ਕੀਤੀ ਜਾਂਦੀ। ਪਰ ਜਿੱਦ ਜਿਹੜੀ ਸੀ ਜੀ ਉਹ ਸਰਕਾਰ ਦੀ ਕਾਇਮ ਰਹੀ। ਨਾ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਹਟਾਇਆ, ਨਾ ਖੱਡਾਂ ਦੀ ਨਿਲਾਮੀ ਜਿਹੜੀ ਸੀ ਉਹ ਰੋਕੀ। ਹੌਲੀ ਹੌਲੀ ਫਿਰ ਇਹ ਮਾਮਲਾ ਭਖਦਾ ਗਿਆ। ਜਦੋਂ ਉੱਪਰ ਤੱਕ ਚਲੇ ਗਿਆ ਤੇ ਫਿਰ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਅਸਤੀਫਾ ਜਿਹੜਾ ਜੀ ਉਹ ਲੈਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਰਾਣਾ ਗੁਰਜੀਤ ਸਿੰਘ ਅਸਤੀਫਾ ਹੋਇਆ। ਹੁਣ ਜਿਹੜੀ ਅਗਲੀ ਕਹਾਣੀ ਸਾਹਮਣੇ ਇਹ ਆ ਰਹੀ ਆ ਕਿ ਜਿਹੜੇ ਖੱਡਾਂ ਖਰੀਦਣ ਵਾਲੇ ਠੇਕੇਦਾਰ ਨੇ ਜੀ
ਉਹਨਾਂ ਦੇ ਵੱਲੋਂ ਜਿਹੜੀ ਤਿਮਾਹੀ ਤੌਰ ਦੇ ਉੱਤੇ 25% ਜਿਹੜਾ ਜਮ੍ਹਾਂ ਕਰਾਉਣਾ ਸੀਗਾ ਉਹ ਕਰਵਾਉਣ ਤੋਂ ਆਨਾਕਾਨੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਸਰਕਾਰ ਦੇ ਵਾਸਤੇ ਇੱਕ ਨਵੀਂ ਚਿੰਤਾ ਜਿਹੜੀ ਹੈ ਜੀ ਉਹ ਪੈਦਾ ਹੋ ਰਹੀ ਹੈ। ਠੇਕੇਦਾਰ ਜਿਹੜੇ ਨੇ ਜੀ ਉਹਨਾਂ ਨੇ ਸ਼ਰਤਾਂ ਦੇ ਤਹਿਤ ਕਿਸ਼ਤ ਜਨਵਰੀ ਦੇ ਵਿੱਚ ਜਮ੍ਹਾਂ ਕਰਾਉਣੀ ਸੀਗੀ, ਪਰ ਕਈ ਠੇਕੇਦਾਰ ਜਿਹੜੇ ਜੀ ਉਹ ਕਿਸ਼ਤ ਜਮ੍ਹਾਂ ਕਰਵਾਉਣ ਤੋਂ ਭੱਜਣ ਲੱਗੇ ਆ ਜੀ। ਖੱਡਾ ਅਲਾਟ ਕਰਨ ਵੇਲੇ ਜਿਹੜੀ ਟੋਟਲ ਰਾਸ਼ੀ ਸੀ ਜੀ ਉਹਦਾ 25% ਜਮ੍ਹਾਂ ਸਿਕਿਉਰਿਟੀ ਵਜੋਂ ਕਰਵਾਇਆ ਗਿਆ ਸੀਗਾ, ਤੇ ਅਗਲਾ 3 ਮਹੀਨਿਆਂ ਤੋਂ ਬਾਅਦ ਜਿਹੜਾ ਜੀ ਉਹ 25% ਆਉਣਾ ਸੀ ਉਹ ਆ ਗਿਆ। ਹੁਣ ਅਗਲੀ 50% ਉਹਦੇ ਕੋਲੇ ਆ ਗਈ, 50% ਇਹਦੇ ਠੇਕੇਦਾਰਾਂ ਵੱਲ ਖੜੇ ਆ ਜੀ। ਅਗਲੇ 25% ਦੀ ਜਿਹੜੀ ਰਾਸ਼ੀ ਆ ਉਹ ਖੜੀ ਆ। ਜਿਹੜੇ ਮਾਈਨਿੰਗ ਵਿਭਾਗ ਦੇ ਡਿਸਟ੍ਰਿਕਟ ਲੈਵਲ ਦੇ ਅਧਿਕਾਰੀ ਨੇ ਜੀ ਉਹਨਾਂ ਨੇ ਨੋਟਿਸ ਤੇ ਐਡਵਾਈਜ਼ਰੀ ਭੇਜ ਕੇ ਜਿਹੜੀ ਆ ਜੀ ਉਹ ਕਿਸ਼ਤ ਹਾਸਲ ਕਰਨ ਦੇ ਵਾਸਤੇ ਕਿਹਾ ਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਮਾਈਨਿੰਗ ਹੋ ਰਹੀ ਆ ਉਹਦੇ ਕਰਕੇ ਮੰਦੀ ਆ ਗਈ ਹੈ, ਜਿਹਦੇ ਕਰਕੇ ਠੇਕੇਦਾਰ ਕਹਿੰਦੇ ਜੀ ਅਸੀਂ ਪੈਸੇ ਤੁਹਾਨੂੰ ਕਿੱਥੋਂ ਪੂਰੇ ਕਰਕੇ ਦੇਈਏ। ਜਿਹੜੇ ਰਾਜਨੀਤਿਕ ਲੋਕ ਨੇ ਉਹ ਤਾਂ ਰੁਕ ਨਹੀਂ ਰਹੇ, ਜਿਸ ਲੈਵਲ ਤੱਕ ਦੀਆਂ ਖੱਡਾਂ ਉਹ ਪੁੱਟ ਕੇ ਲੈ ਗਏ ਆ। ਇਹ ਤਾਂ ਪੰਜਾਬ ਦੇ ਵਾਸਤੇ ਇੱਕ ਫਿਕਰਮੰਦੀ ਜਿਹੜੀ ਵੱਡੀ ਬਣੀ ਹੋਈ ਆ। ਉਹ ਕਹਿੰਦੇ ਕਿ ਅਸੀਂ ਕਰੋੜਾਂ ਰੁਪਈਏ ਕਾਹਦੇ ਖੱਡਾਂ ਦੇ ਦਿੱਤੇ ਆ, ਜੇਕਰ ਨਜਾਇਜ਼ ਮਾਈਨਿੰਗ ਹੀ ਜਿਹੜੀ ਆ ਜੀ ਉਹ ਹੋਣੀ ਸੀ। ਹੁਣ ਇਹਦੇ ਉੱਤੇ ਜਦੋਂ ਪੈਸੇ ਨਹੀਂ ਆ ਰਹੇ ਤਾਂ ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਨੂੰ ਮੀਟਿੰਗ ਲਾਉਣੀ ਪਈ। ਡਿਪਟੀ ਕਮਿਸ਼ਨਰਾਂ ਦੀ ਅਗਵਾਈ ਦੇ ਹੇਠ ਸਾਂਝੀਆਂ ਟੀਮਾਂ ਬਣਾਉਣ ਦੇ ਹੁਕਮ ਜਿਹੜੇ ਆ ਜੀ ਹੁਣ ਜਾਰੀ ਕਰਨੇ ਪਏ। ਇਹਦੇ ਵਿੱਚ ਜਿਹੜਾ ਜੀ ਟੈਕਸ ਤੇ ਇਹ ਮਾਈਨਿੰਗ ਜਿਹੜੀ ਆ ਇਹਦੇ ਵਿੱਚ ਪੁਲਿਸ ਵਿਭਾਗਾਂ ਦੇ ਅਧਿਕਾਰੀ ਜਿਹੜੇ ਆ ਉਹ ਸ਼ਾਮਲ ਹੋਣਗੇ। ਗੈਰ ਕਾਨੂੰਨੀ ਤੌਰ ਦੇ ਉੱਤੇ ਮਾਈਨਿੰਗ ਜਿਹੜੀ ਹੋ ਰਹੀ ਆ ਇਹਦੇ ਵਾਸਤੇ ਨਾਕੇ ਲਾਉਣ ਦੇ ਅਧਿਕਾਰ ਵੀ ਜਿਹੜੇ ਆ ਉਹ ਦਿੱਤੇ ਗਏ ਆ, ਕਿਉਂਕਿ ਟੈਕਸਾਂ ਦੀ ਚੋਰੀ ਤੇ ਜਿਹੜੀ ਮਾਈਨਿੰਗ ਆ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ। ਹੁਣ ਇਹ ਕਿਹਾ ਗਿਆ ਜੀ ਕਿ ਇਹਦੇ ਵਿੱਚ ਸਿਆਸੀ ਦਖਲਅੰਦਾਜ਼ੀ ਜਿਹੜੀ ਆ ਉਹ ਸਹਿਣ ਨਹੀਂ ਕੀਤੀ ਜਾਊਗੀ। ਹੁਣ ਸਿਆਸੀ ਦਖਲਅੰਦਾਜ਼ੀ ਜਿਹੜੀ ਆ ਜੀ ਉਹ ਰੋਕੀ ਕਿਵੇਂ ਜਾਊਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਕਿਉਂਕਿ ਇਹ ਕਿਹਾ ਗਿਆ ਜੀ ਜਿਹੜੀ ਇਹ ਮੀਟਿੰਗ ਲੱਗੀ ਇਹਦੇ ਵਿੱਚ ਇਹਦੇ ਵਾਸਤੇ ਚਰਚਾ ਹੋਇਆ ਕਿ ਇਹ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਹੋ ਰਹੀ ਆ ਇਹਨੂੰ ਰੋਕਿਆ ਜਿਹੜਾ ਉਹ ਕਿਵੇਂ ਜਾਏ। ਇਹ ਕਿਹਾ ਜਾ ਰਿਹਾ ਜੀ ਕਿ ਅਗਲੇ ਸਾਲ ਮਾਈਨਿੰਗ ਤੋਂ ਮਾਲੀਆ ਜਿਹੜਾ ਉਹ 3 ਗੁਣਾ ਹੋ ਸਕਦਾ। ਜਿਹੜੀ 19 ਫਰਵਰੀ ਨੂੰ ਕੀਤੀ ਜਾ ਰਹੀ ਬੋਲੀ ਆ ਇਹਦੇ ਵਿੱਚ 48 ਰੇਤ ਖੱਡਾਂ ਤੇ 3 ਬੱਜਰੀ ਦੀਆਂ ਖੱਡਾਂ ਦੀ ਬੋਲੀ ਜਿਹੜੀ ਆ ਜੀ ਹੋਊਗੀ। 15 ਮਾਰਚ ਨੂੰ ਰੇਤ ਦੀਆਂ 145 ਤੇ ਬੱਜਰੀਆਂ ਦੀਆਂ 18 ਜਿਹੜੀਆਂ ਖੱਡਾਂ ਨੇ ਇਹਦੀ ਖੁੱਲੀ ਬੋਲੀ ਜਿਹੜੀ ਹੋਊਗੀ, ਔਰ 34 ਖੱਡਾਂ ਅਜੇ ਜਿਹੜੀਆਂ ਦੀ ਉਹ ਕਾਰਜਸ਼ੀਲ ਹੋਣੀਆਂ ਬਾਕੀ ਨੇ। 10% ਦੀ ਜਿਹੜੀ ਮਾਈਨਿੰਗ ਆ ਉਹ ਵਧਣ ਦੇ ਨਾਲ ਕਮਾਈ 600 ਤੋਂ 800 ਕਰੋੜ ਰੁਪਈਏ ਤੱਕ ਜਿਹੜੀ ਹੈ ਜੀ ਉਹ ਪਹੁੰਚ ਸਕਦੀ ਹੈ। ਇਸ ਵੇਲੇ ਬੱਜਰੀ ਦੀ ਕੁੱਲ ਮੰਗ ਜਿਹੜੀ 2.4 ਕਰੋੜ ਟਨ ਹੈ, ਔਰ ਇਹਦੇ ਵਿੱਚੋਂ ਸਿਰਫ 16% ਦੀ ਜਿਹੜੀ ਹੈ ਉਹ ਸਰਕਾਰੀ ਸਪਲਾਈ ਦੇ ਨਾਲ ਪੂਰੀ ਹੋ ਰਹੀ ਹੈ। ਸਰਕਾਰ ਇਹ ਸਮਝਦੀ ਹੈ ਕਿ ਅਗਲੀਆਂ ਜਿਹੜੀਆਂ ਖੱਡਾਂ ਨੇ ਜਦੋਂ ਉਹਨਾਂ ਨੂੰ ਦਿੱਤਾ ਉਹਨਾਂ ਦੀ ਬੋਲੀ ਹੋਣੀ ਹੈ ਉਹ ਇਸੇ ਚੀਜ਼ ਦੇ ਉੱਤੇ ਨਿਰਭਰ ਕਰਨੀ ਹੈ ਕਿ ਨਜਾਇਜ਼ ਮਾਈਨਿੰਗ ਜਿਹੜੀ ਹੈ ਜੀ ਉਹ ਕਿੰਨੀ ਕੁ ਰੋਕੀ ਜਾਂਦੀ ਹੈ। ਪਰ ਨਜਾਇਜ਼ ਮਾਈਨਿੰਗ ਜਿਹੜੀ ਹੈ ਜੀ ਉਹ ਰੁਕੂਗੀ ਕਿਵੇਂ, ਇਹ ਬਹੁਤ ਵੱਡਾ ਸਵਾਲ ਹੈ ਜੀ। ਸੋਸ਼ਲ ਮੀਡੀਆ ਦੇ ਉੱਤੇ ਜੇ ਤੁਸੀਂ ਦੇਖਦੇ ਹੋ ਕੁਝ ਜਿਹੜੇ RTI ਐਕਟਿਵਿਸਟ ਨੇ ਜਿੰਨੀਆਂ ਤਸਵੀਰਾਂ ਜਿੰਨੀਆਂ ਵੀਡੀਓਜ਼ ਉਹਨਾਂ ਨੇ ਪਿਛਲੇ ਦਿਨਾਂ ਤੋਂ ਜਿਹੜੀਆਂ ਜੀ ਸਾਂਝੀਆਂ ਕੀਤੀਆਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਮਾਈਨਿੰਗ ਹੋ ਰਹੀ ਆ। ਟਿੱਪਰਾਂ ਦੀਆਂ ਲਾਈਨਾਂ ਜਿਹੜੀਆਂ ਜੀ ਉਹ ਸ਼ਾਮ ਪੈਂਦਿਆਂ ਤੱਕ, ਟਰਾਲੀਆਂ ਦੀਆਂ ਲਾਈਨਾਂ ਜਿਹੜੀਆਂ ਉਹ ਸ਼ਾਮ ਪੈਂਦਿਆਂ ਤੱਕ ਲੱਗ ਜਾਂਦੀਆਂ ਨੇ, ਔਰ ਰਾਤੋਂ ਰਾਤ ਭਰ ਕੇ ਨਜਾਇਜ਼ ਤੌਰ ਦੇ ਉੱਤੇ ਜਿਹੜੀਆਂ ਜੀ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਹੁੰਚ ਜਾਂਦੀਆਂ ਨੇ। ਤੇ ਜਿਹੜਾ ਦੂਜਾ ਇਹ ਹੈ ਜੀ ਜਿਹੜਾ ਗੁੰਡਾ ਟੈਕਸ ਜਿਹਦੀ ਪਹਿਲੀ ਆਪਾਂ ਗੱਲ ਕੀਤੀ ਹੈ ਜੀ ਉਹ ਦੂਸਰਾ ਜਿਹੜਾ ਜੀ ਇਹਦੇ ਵਿੱਚ ਜੁੜਿਆ ਹੋਇਆ ਪੱਖ ਹੈ। ਇੱਕ ਉੱਥੇ ਲੁੱਟ ਹੋ ਰਹੀ ਆ, ਦੂਜੀ ਲੁੱਟ ਜਿਹੜੀ ਜੀ ਉਹ ਫਿਰ ਤੰਬੂ ਲਾ ਕੇ ਜਿਹੜੇ ਬੈਠੇ ਆ ਉੱਥੇ ਹੋ ਰਹੀ ਆ। ਸੋ ਇਹ ਲੁੱਟ ਖਸੁੱਟ ਦੀਆਂ ਜਿਹੜੀਆਂ ਖਬਰਾਂ ਜੀ ਹਾਈ ਕਮਾਂਡ ਤੱਕ ਵੀ ਪਹੁੰਚੀਆਂ ਦੱਸੀਆਂ ਜਾ ਰਹੀਆਂ ਨੇ ਜੀ, ਜਿਹਦੇ ਕਰਕੇ ਮੁੱਖ ਮੰਤਰੀ ਹੋਰਾਂ ਨੂੰ ਇਹ ਮੀਟਿੰਗ ਕੱਲ ਲਾਉਣੀ ਪੈ ਗਈ। ਜਿਹੜੀ ਇਹ ਦਖਲ ਅੰਦਾਜ਼ੀ ਇਹ ਪੋਲੀਟੀਸ਼ੀਅਨਾਂ ਦੀ ਇਹ ਤਾਂ ਪਤਾ ਨਹੀਂ ਜੀ ਕਦੋਂ ਖਤਮ ਹੋਊਗੀ। ਤੇ ਅੱਗੇ ਆਪਾਂ ਖਾਪ ਵਾਲਿਆਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੀ ਫਟਕਾਰ ਪਈ। ਐਕਚੁਅਲੀ ਜੀ ਇਹ ਮਾਮਲਾ ਇੱਕ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀਗਾ, ਔਰ ਜਿਹੜੇ ਅਣਖਾਂ ਖਾਤਰ ਹੁੰਦੇ ਕਤਲਾਂ ਦੇ ਉੱਤੇ ਜਿਹੜੀ ਹੈ ਜੀ ਇਹਦੇ ਵਿੱਚ ਸੁਪਰੀਮ ਕੋਰਟ ਨੇ ਬੜੀ ਨਿਰਾਸ਼ਾ ਜ਼ਾਹਰ ਕੀਤੀ ਆ, ਔਰ ਉਹਨੇ ਖਾਪਾਂ ਨੂੰ ਤੇ ਖਾਪ ਪੰਚਾਇਤਾਂ ਨੂੰ ਚੇਤਾਵਨੀ ਦਿੱਤੀ ਆ ਕਿ ਉਹ ਸਮਾਜ ਦੇ ਦਾਰ ਬਣਨ ਵਰਗਾ ਵਤੀਰਾ ਨਾ ਅਪਣਾਉਣ ਤੇ 2 ਬਾਲਗ ਜੇ ਵਿਆਹ ਕਰਵਾਉਣਾ ਚਾਹੁੰਦੇ ਆ ਉਹ ਕਾਨੂੰਨੀ ਆ ਤੇ ਉਹਦੇ ਵਿੱਚ ਉਹ ਦਖਲਅੰਦਾਜ਼ੀ ਨਾ ਕਰਨ। ਚੀਫ ਜਸਟਿਸ ਜਿਹੜੇ ਨੇ ਜੀ ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਜਿਹੜੀ ਕੀਤੀ ਕਿ ਇਸ ਸੰਬੰਧੀ ਉੱਚ ਪੱਧਰੀ ਪੁਲਿਸ ਕਮੇਟੀ ਬਣਾਉਣ ਦੇ ਬਾਰੇ ਵਿਚਾਰ ਜਿਹੜਾ ਜੀ ਉਹ ਕੀਤਾ ਜਾਵੇ ਤਾਂ ਕਿ ਜਾਤ ਜਾਂ ਧਰਮ ਤੋਂ ਬਾਹਰ ਜਾ ਕੇ ਵਿਆਹ ਕਰਾਉਣ ਵਾਲੇ ਜਿਹੜੇ ਜੋੜੇ ਨੇ ਉਹਨਾਂ ਦੀ ਰਾਖੀ ਦੇ ਵਾਸਤੇ ਰਾਹ ਕੋਈ ਲੱਭਿਆ ਜਾ ਸਕੇ। ਖਾਪਾਂ ਪੰਚਾਇਤਾਂ
ਪੇਰੈਂਟਸ ਰਿਸ਼ਤੇਦਾਰਾਂ ਦੇ ਵੱਲੋਂ ਸੁਣਾਏ ਜਿਹੜੇ ਫੈਸਲੇ ਨੇ ਇਹਨਾਂ ਦੇ ਉੱਤੇ ਹਿੰਸਾ ਰੋਕਣ ਦੇ ਵਾਸਤੇ ਕਦਮ ਜਿਹੜੇ ਆ ਉਹ ਉਠਾਏ ਜਾਣ। ਸੁਪਰੀਮ ਕੋਰਟ ਦਾ ਇਹ ਬੈਂਚ ਕਹਿੰਦਾ ਸੀ ਕਿ ਵਿਆਹ ਨੂੰ ਕਾਨੂੰਨ ਰੋਕਦਾ ਜਾਂ ਉਹਨੂੰ ਮਾਨਤਾ ਦਿੰਦਾ, ਇਹਦਾ ਫੈਸਲਾ ਕਾਨੂੰਨ ਕਰੇਗਾ। ਉਹਨੇ ਕਿਹਾ ਕਿ ਖਾਪ ਜਿਹੜੇ ਆ ਉਹ ਸਮਾਜ ਦੇ ਪਹਿਰੇਦਾਰ ਬਣਨ ਦੀ ਕੋਸ਼ਿਸ਼ ਨਾ ਕਰਨ। ਬੈਂਚ ਨੇ ਖਾਪ ਪੰਚਾਇਤਾਂ ਦੇ ਮਾਮਲਿਆਂ ਦੇ ਵਿੱਚ ਜਿਹੜੇ ਵਿਆਹ ਕਰਾਉਣ ਵਾਲੇ ਜੋੜੇ ਆ ਜੀ ਉਹਨਾਂ ਦੀ ਸੁਰੱਖਿਆ ਲਈ ਕੇਂਦਰ ਤੇ ਪਟੀਸ਼ਨਰਾਂ ਨੂੰ ਸੁਝਾਅ ਦੇਣ ਦੇ ਵਾਸਤੇ ਕਿਹਾ। ਜਿਹੜੇ ਖਾਪ ਪੰਚਾਇਤਾਂ ਦੇ ਵੱਲੋਂ ਪੇਸ਼ ਵਕੀਲ ਸੀਗੇ ਉਹਨਾਂ ਨੇ ਇਹ ਕਿਹਾ ਕਿ ਇੰਟਰਕਾਸਟ ਜਿਹੜੀ ਮੈਰਿਜ ਹੈ ਜਾਂ ਧਰਮ ਦੂਸਰੇ ਧਰਮ ਦੇ ਜਿਹੜੇ ਵਿਆਹ ਨੇ ਉਹਨਾਂ ਨੂੰ ਉਤਸ਼ਾਹਿਤ ਜਿਹੜਾ ਜੀ ਉਹ ਕੀਤਾ ਜਾ ਰਿਹਾ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹਦੇ ਤਹਿਤ ਇਹ ਕਿਹਾ ਗਿਆ ਜੀ ਕਿ ਹਿੰਦੂਆਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਨਹੀਂ ਹੋ ਸਕਦੇ। ਵਕੀਲ ਕਹਿੰਦਾ ਜੀ ਕਿ ਖਾਪ ਸਮਾਜ ਦੇ ਪਹਿਰੇਦਾਰ ਵਜੋਂ ਆਪਣਾ ਫਰਜ਼ ਜਿਹੜਾ ਜੀ ਉਹ ਨਿਭਾ ਰਿਹਾ। ਤੇ ਬੈਂਚ ਨੇ ਇਹ ਕਿਹਾ ਕਿ ਜੇ ਦੋ ਅਡਲਟ ਜਿਹੜੇ ਨੇ ਉਹਨਾਂ ਦੇ ਵਿਚਾਲੇ ਵਿਆਹ ਹੁੰਦਾ ਹੈ ਇਹ ਉਹਨਾਂ ਦੀ ਆਪਣੀ ਪਸੰਦ ਹੈ, ਤੁਸੀਂ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਨਹੀਂ ਲੈ ਸਕਦੇ। ਸੁਪਰੀਮ ਕੋਰਟ ਨੇ ਕਿਹਾ ਜੀ ਕਿ ਤੁਹਾਨੂੰ ਇਹ ਕਿਹਨੇ ਜਿਹੜਾ ਜੀ ਇਹ ਹੱਕ ਦਿੱਤਾ ਕਿ ਤੁਸੀਂ ਸਮਾਜ ਦੇ ਪਹਿਰੇਦਾਰ ਵਜੋਂ ਜਿਹੜਾ ਜੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਵਿਚਰੋ। ਐਕਚੁਅਲੀ ਖਾਪ ਜਿਹੜੀਆਂ ਪੰਚਾਇਤਾਂ ਨੇ ਉਹ ਅਕਸਰ ਇੰਟਰਕਾਸਟ ਮੈਰਿਜ ਜਾਂ ਜਿਹੜੀਆਂ ਦੂਜੇ ਧਰਮਾਂ ਦੀਆਂ ਦੋ ਧਰਮਾਂ ਦੇ ਵਿਚਾਲੇ ਜਿਹੜੇ ਵਿਆਹ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਚਰਚਿਤ ਰਹਿੰਦੇ ਆ। ਕਈ ਜਿਹੜਾ ਜੀ ਉਹਨਾਂ ਨੂੰ ਪਿੰਡ ਨਕਾਲਾ ਜਿਹੜਾ ਇਲਾਕੇ ਦੇ ਵਿੱਚੋਂ ਨਕਾਲਾ ਵੀ ਦਿੱਤਾ ਗਿਆ ਔਰ ਕਈ ਕਤਲ ਜਿਹੜੇ ਆ ਜੀ ਉਹ ਇਸ ਮਾਮਲੇ ਦੇ ਵਿੱਚ ਹਰਿਆਣੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਹੋ ਰਿਹਾ। ਉਹਨੂੰ ਵੇਖਦਿਆਂ ਹੋਇਆ ਇਹ ਜਿਹੜਾ ਸੁਪਰੀਮ ਕੋਰਟ ਦਾ ਆਇਆ ਫੈਸਲਾ ਹੈ ਇਹ ਬੜੀ ਅਹਿਮੀਅਤ ਰੱਖਦਾ ਹੈ ਜੀ। ਪਰ ਦੇਖਦੇ ਕਿ ਅਸਰ ਕਿੰਨਾ ਕੁ ਹੁੰਦਾ ਆ। ਤੇ ਅੱਗੇ ਕਰਪਸ਼ਨ ਦੀ ਗੱਲ ਕਰਦੇ ਹਾਂ ਤੇ ਜੇਲ੍ਹਾਂ ਦੇ ਵਿੱਚ ਹੁੰਦੀ ਜਿਹੜੀ ਕਰਪਸ਼ਨ ਆ ਉਸ ਦਾ ਮਾਮਲਾ ਨਿੱਤ ਨਵੇਂ ਦਿਨ ਕੋਈ ਨਾ ਕੋਈ ਆਉਂਦਾ। ਇੱਕ ਹੋਰ ਮਾਮਲਾ ਸਾਹਮਣੇ ਆਇਆ ਜੀ, ਇਹ ਤੁਸੀਂ ਦੇਖੋ ਕਿ ਇਹ ਕਿਸ ਲੈਵਲ ਦਾ ਮਾਮਲਾ ਹੈ ਕਿ ਮਲੇਰਕੋਟਲੇ ਦੀ ਜੇਲ੍ਹ ਦੇ ਵਿੱਚ ਇੱਕ ਕੈਦੀ ਬੰਦ ਹੈ। ਉਹਨੂੰ ਪਹਿਲਾਂ ਤਾਂ ਜਿਹੜਾ ਜੀ ਇੱਥੇ ਜੇਲ੍ਹ ਦੇ ਅੰਦਰ ਜਿਹੜਾ ਵਾਰਡਨ ਹੈ ਉਹਨੇ ਉਹਦੇ ਤੋਂ ਪੈਸੇ ਲਏ ਔਰ ਇਹ ਕਿਹਾ ਜਾਂਦਾ ਜੀ ਕਿ 18,000 ਰੁਪਈਆ ਰਿਸ਼ਵਤ ਜਿਹੜੀ ਹੈ ਜੀ ਉਹ ਇਹ ਮੁੱਖ ਜੇਲ੍ਹ ਦਾ ਵਾਰਡਨ ਕੰਗਣ ਖਾਂ ਆ ਉਹਨੇ ਲਈ। ਔਰ ਉਹਨੇ ਕੀ ਕੀਤਾ, ਇੱਕ ਜਿਹੜਾ ਹਵਾਲਾਤੀ ਸੀਗਾ ਉਹਦੇ ਬਾਰੇ ਇਹ ਕਹਿ ਦਿੱਤਾ ਕਿ ਇਹ ਬਿਮਾਰ ਹੈ, ਇਹਨੂੰ ਹੌਸਪੀਟਲ ਦੇ ਵਿੱਚ ਲੈ ਕੇ ਜਾਓ। ਹੌਸਪੀਟਲ ਦੇ ਵਿੱਚ ਇਹਨੂੰ ਲਿਜਾਇਆ ਗਿਆ। ਉੱਥੇ ਜਿਹੜਾ ਜੀ ਡਾਕਟਰਾਂ ਨੇ ਇਹ ਕਿਹਾ ਬਿਲਕੁਲ ਫਿੱਟ ਹੈ, ਇਹਨੂੰ ਕੋਈ ਮੁਸ਼ਕਲ ਨਹੀਂ। ਬਜਾਏ ਇਹਦੇ ਕਿ ਉਹਨੂੰ ਜਿਹੜਾ ਜੀ ਵਾਪਸ ਲਿਆਂਦਾ ਜਾਂਦਾ ਉਹ ਇੱਕ ਵਿਆਹ ਦੇ ਉੱਤੇ ਜਿਹੜੇ ਉਹਦੇ ਨੇੜਲੇ ਜਿਹੜਾ ਵਿਆਹ ਸੀਗਾ ਰਿਸ਼ਤੇਦਾਰਾਂ ਦੇ ਵਿੱਚ ਉੱਥੇ ਉਹਨੂੰ ਪੁਲਿਸ ਵਾਲੇ ਜਿਹੜੇ ਆ ਜੀ ਉਹ ਲੈ ਜਾਂਦੇ ਆ। ਉੱਥੇ ਵਿਆਹ ਦੇ ਉੱਤੇ ਸਾਰੀ ਦਿਹਾੜੀ ਜਿਹੜਾ ਜੀ ਉਹ ਰਹਿੰਦਾ ਤੇ ਸ਼ਾਮ ਨੂੰ ਫਿਰ ਉਹ ਜੇਲ੍ਹ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਦਿੱਤਾ ਜਾਂਦਾ। ਐਕਚੁਅਲੀ ਬਹਾਨਾ ਸੀਗਾ ਉਹ ਬਿਮਾਰੀ ਦਾ ਪਹਿਲਾਂ ਬਣਾਇਆ ਗਿਆ ਔਰ ਫਿਰ ਜਿਹੜਾ ਸੀਗਾ ਅੱਗੋਂ ਇਹਨੂੰ ਵਿਆਹ ਤੇ ਲਿਜਾਣ ਦਾ ਇੱਕ ਜਿਹੜਾ ਜੀ ਉਹ ਤਰੀਕਾ ਸੀਗਾ। ਸ਼ਾਇਦ ਉਹਨੂੰ ਲੱਗਦਾ ਸੀਗਾ ਕਿ ਸਿੱਧੇ ਵਿਆਹ ਦੇ ਉੱਤੇ ਜਾਣ ਦੀ ਐਪਲੀਕੇਸ਼ਨ ਜੇ ਉਹਨੇ ਪਾਈ ਤੇ ਉਹਨੂੰ ਪਰਮਿਸ਼ਨ ਨਾ ਮਿਲੇ। ਦੱਸਿਆ ਇਹ ਗਿਆ ਜੀ ਕਿ ਪਿੰਡ ਅਲੀਪੁਰ ਦਾ ਇੱਕ ਸਰਪੰਚ ਜਿਹੜਾ ਹਵਾਲਾਤ ਦੇ ਵਿੱਚ ਰਿਹਾ ਉਹਦੇ ਨਾਲ ਜਿਹੜਾ ਸੀਗਾ ਉਹਨੇ ਜਿਹੜਾ ਸੀਗਾ ਜੀ ਅੱਗੋਂ ਇਹ ਸਾਰੀ ਕਹਾਣੀ ਘੜੀ ਔਰ ਉਹਨੇ ਜਿਹੜਾ ਜੀ ਇਹ ਦੱਸਿਆ ਕਿ ਉਹਨੇ ਜਿਹੜਾ ਜੇਲ੍ਹ ਦਾ ਵਾਰਡਨ ਸੀਗਾ ਉਹਨੂੰ 18,000 ਰੁਪਈਆ ਦਿੱਤਾ ਔਰ ਉਹਨੇ ਫਿਰ ਲਿਖਿਆ ਜੀ ਔਰ ਇਹਦੇ ਵਿੱਚ ਜਿਹੜਾ ਜੀ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਫਿਰ 5,000 ਰੁਪਈਆ ਦਿੱਤਾ ਗਿਆ ਜਦੋਂ ਬਾਹਰ ਆ ਕੇ ਕਿ ਉਹ ਉਹਨੂੰ ਵਿਆਹ ਦੇ ਉੱਤੇ ਜਿਹੜਾ ਉਹ ਲੈ ਜਾਣ। ਜਿਹੜਾ ਇਹ ਸਾਰੀ ਮਿਲੀ ਭੁਗਤ ਜਿਹੜੀ ਸੀ ਉਹ ਉਹਦੇ ਨਾਂ ਕਰਕੇ ਜਿਹੜਾ ਜੀ ਏਡਾ ਵੱਡਾ ਰਿਸਕ ਪੁਲਿਸ ਵਾਲਿਆਂ ਨੇ ਔਰ ਉਦੋਂ ਪਹਿਲਾਂ ਜਿਹੜਾ ਮੁੱਖ ਵਾਰਡਨ ਸੀਗਾ ਉਹਨੇ ਲਿਆ। ਹੁਣ ਸੰਗਰੂਰ ਦੀ ਪੁਲਿਸ ਨੇ ਇਸ ਸਭ ਕਾਸੇ ਦਾ ਪਰਦਾ ਜਿਹੜਾ ਜੀ ਉਹ ਫਾਸ਼ ਕੀਤਾ। ਇਹਦੇ ਵਿੱਚ ਹਰਦੇਵ ਸਿੰਘ ਸਾਬਕਾ ਸਰਪੰਚ ਪਿੰਡ ਅਲੀਪੁਰ ਜਿਹੜਾ ਜੀ ਉਹਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਔਰ ਰਮਨਦੀਪ ਗਰਗ ਜਿਹਨੂੰ ਲਿਆਂਦਾ ਗਿਆ ਸੀਗਾ ਜੇਲ੍ਹ ਦੇ ਵਿੱਚੋਂ ਉਹਦੇ ਵਾਸਤੇ ਮੁੱਖ ਵਾਰਡਨ ਕੰਗਣ ਖਾਂ ਜਿਹੜਾ ਜਿਹਨੇ 18,000 ਰੁਪਈਆ ਲਿਆ ਉਹਨੂੰ ਵੀ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ। ਔਰ ਜਿਹੜੇ ਲੈ ਕੇ ਆਏ ਸੀਗੇ ਜੀ ਇਹਦੇ ਚ ਜਗਤਾਰ ਸਿੰਘ ਕਹੌਲਦਾਰ ਹੈ, ਸਿਪਾਹੀ ਜਸਕੀਰ ਸਿੰਘ ਹੈ ਜੀ, ਇਹਨਾਂ ਨੂੰ ਵੀ ਜਿਹੜਾ ਇਹਨਾਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ। 5,000 ਰੁਪਈਏ ਦੇ ਵਿੱਚ ਭਾਵ ਕਿ ਇਹਨਾਂ ਨੇ ਸਾਰਾ ਕੁਝ ਜਿਹੜਾ ਸੀ ਉਹ ਛਿੱਕੇ ਟੰਗ ਦਿੱਤਾ। ਔਰ ਜਿਹੜੀ ਜੇਲ੍ਹਾਂ ਦੇ ਵਿੱਚ ਹੁੰਦੀ ਜਿਹੜੀ ਆਪਣੇ ਸਮਗਲਿੰਗ ਹੈ ਜੀ ਜਾਂ ਨਸ਼ੇ ਜਿਹੜੇ ਵਿਕਦੇ ਆ ਜੀ ਉਹ ਤਾਂ ਸਭ ਦੇ ਸਸਤੇ ਆ ਕਿ ਕਿਹੜੇ ਤਰੀਕੇ ਦੇ ਨਾਲ ਕਿਸ ਲੈਵਲ ਦੇ ਉੱਤੇ ਜਿਹੜੇ ਆ ਜੀ ਉਹ ਨਸ਼ੇ ਵਿਕਦੇ ਆ। ਭਾਵੇਂ ਕਿ 18,000 ਰੁਪਈਆ ਤੇ 5,000 ਰੁਪਈਆ ਕੁਝ ਵੀ ਜਿਹੜਾ ਜੀ ਉਹ ਖਰੀਦਿਆ ਜਾ ਸਕਦਾ ਇੰਨੇ ਦੇ ਵਿੱਚ। ਬਿਲਕੁਲ ਜੀ, ਇਹ ਤਾਂ ਚਾਰ ਵਾਲੀ ਦੀ ਰੇਹੜੀ ਤੋਂ ਮਿਲ ਜਾਂਦੇ ਇੰਨੇ ਕਿਤੇ। ਤੇ ਅੱਗੇ ਆਪਾਂ ਬਾਈਬਲ ਕਲਾਂ ਕਾਂਡ ਦੀ ਅੱਜ ਗੱਲ ਕਰੀਏ ਤਾਂ ਉਸ ਦੀ ਕਾਰਵਾਈ ਅੱਗੇ ਪਈ। ਐਕਚੁਅਲੀ ਜੀ ਇਹ ਮਾਮਲਾ ਕਿਉਂਕਿ ਅਦਾਲਤ ਦੇ ਵਿੱਚ ਵੀ ਹੈ ਜੀ, ਫਰੀਦਕੋਟ ਦੀ ਅਦਾਲਤ ਨੇ
2015 ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਚਰਚਿਤ ਹੋਏ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜੇ ਘਿਰੇ ਪੁਲਿਸ ਵਾਲੇ ਆ ਉਹਨਾਂ ਨੂੰ ਆਰਜ਼ੀ ਰਾਹਤ ਜਿਹੜੀ ਆ ਜੀ ਉਹ ਦਿੱਤੀ ਆ। ਐਕਚੁਅਲੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗੀ ਸੀ ਕਿ ਦੱਸੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜਿਹੜੇ ਦੋ ਜਿਹੜੇ ਮਾਰੇ ਗਏ ਸਨ ਬਹਿਬਲ ਕਲਾਂ ਦੇ ਵਿੱਚ, ਉਹ ਕਿੱਥੋਂ ਤੱਕ ਜਿਹੜੀ ਆ ਜੀ ਉਹ ਜਾਂਚ ਪਹੁੰਚੀ ਆ। ਪੁਲਿਸ ਨੇ ਆਪਣੀ ਸਟੇਟਸ ਰਿਪੋਰਟ ਦੇ ਵਿੱਚ ਅਦਾਲਤ ਨੂੰ ਇਹ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਅਜੇ ਪੜਤਾਲ ਕਰ ਰਹੀ ਹੈ ਔਰ ਅਦਾਲਤ ਨੇ ਪੁਲਿਸ ਦੀ ਪੜਤਾਲ ਦੇ ਵਾਸਤੇ ਉਹਨੇ ਸਮਾਂ ਮੰਗਿਆ ਜੀ। ਅਦਾਲਤ ਨੇ ਹੁਣ 7 ਅਪ੍ਰੈਲ 18 ਤੱਕ ਜਿਹੜਾ ਜੀ ਇਹ ਕਿਹਾ ਕਿ ਡਿਟੇਲ ਪੂਰੀ ਰਿਪੋਰਟ ਜਿਹੜੀ ਆ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਪੁਲਿਸ ਨੇ 29 ਜਨਵਰੀ ਤੱਕ ਇਹ ਅਦਾਲਤ ਦੇ ਵਿੱਚ ਜਿਹੜੀ ਉਹ ਪੇਸ਼ ਕਰਨੀ ਸੀਗੀ, ਪਰ ਮੁਕੰਮਲ ਹੀ ਨਹੀਂ ਹੋਈ ਜੀ, ਔਰ ਜਿਹਦੇ ਕਰਕੇ 7 ਅਪ੍ਰੈਲ ਦੇ ਉੱਤੇ ਜਿਹੜੀ ਆ ਉਹ ਅੱਗੇ ਪਾਈ ਗਈ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਬਠਿੰਡਾ ਰੋਡ ਦੇ ਉੱਤੇ ਪਿੰਡ ਬਹਿਬਲ ਦੇ ਵਿੱਚ ਜਿਹੜੀਆਂ ਸੰਗਤਾਂ ਸੀਗੀਆਂ ਉਹ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੀਆਂ ਸੀ, ਜਦੋਂ ਪੁਲਿਸ ਨੇ ਉਹਨਾਂ ਦੇ ਉੱਤੇ ਬਿਨਾਂ ਕਿਸੇ ਵਾਰਨਿੰਗ ਤੋਂ ਗੋਲੀ ਚਲਾਈ ਔਰ ਇਹਦੇ ਵਿੱਚ 2 ਵਿਅਕਤੀ ਜਿਹੜੇ ਮਾਰੇ ਗਏ ਸਨ, ਕਈ ਹੋਰ ਜ਼ਖਮੀ ਜਿਹੜਾ ਸੀ ਉਹ ਹੋਏ। ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਦੀ ਡੈਥ ਹੋਈ ਸੀ। ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਚਰਚਾ ਦੇ ਵਿੱਚ ਉਦੋਂ ਵੀ ਆਇਆ ਸੀਗਾ ਜਦੋਂ ਜਿਹੜਾ ਇਹਨਾਂ ਘਟਨਾਵਾਂ ਦੀ ਜਾਂਚ ਕਰ ਰਹੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਕੁਝ ਚੀਜ਼ਾਂ ਜਿਹੜੀਆਂ ਦੀ ਕੱਢੀਆਂ ਸੀਗੀਆਂ ਕਿ ਜਿਹੜੀਆਂ ਗੋਲੀਆਂ SLR ਤੋਂ ਚੱਲੀਆਂ ਪੁਲਿਸ ਦੀ, ਉਹਨਾਂ ਦੇ ਨਾਲ ਵੱਡੀ ਛੇੜਛਾੜ ਕੀਤੀ ਗਈ ਔਰ ਇਹ ਕਈ ਹਫ਼ਤਿਆਂ ਤੱਕ ਮਹਿਜ਼ ਇੱਕ ਥਾਣੇ ਦੇ ਵਿੱਚ ਜਿਹੜਾ ਜੀ ਪੋਟਲੀ 'ਚ ਬੰਨ੍ਹ ਕੇ ਰੱਖੀ ਛੱਡੀਆਂ ਔਰ ਜਿਹੜੀ 2 ਫੋਰੈਂਸਿਕ ਜਾਂਚ ਸੀਗੀਆਂ ਜੀ ਉਹਨਾਂ ਦੇ ਵਿੱਚ ਵੱਖੋ ਵੱਖਰੀਆਂ ਰਿਪੋਰਟ ਸਾਹਮਣੇ ਆਈਆਂ ਸੀਗੀਆਂ, ਕਿਉਂਕਿ ਜਾਣਬੁੱਝ ਕੇ ਉੱਥੇ ਜਿਹੜੀਆਂ ਰੱਖੀਆਂ ਗਈਆਂ ਤਾਂ ਕਿ ਪੁਲਿਸ ਨੂੰ ਜਿਹੜਾ ਜੀ ਉਹ ਬਚਾਇਆ ਜਾ ਸਕੇ, ਪੁਲਿਸ ਆਫੀਸਰ ਜਿਹੜੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਹਾਲ ਦੀ ਘੜੀ ਜਿਹੜੇ ਆਫੀਸਰ ਨੇ ਉਹ ਇਸ ਗੱਲੋਂ ਸੁਰਖਰੂ ਨੇ ਕਿ ਕੁਝ ਸਮੇਂ ਦੇ ਵਾਸਤੇ ਉਹਨਾਂ ਨੂੰ ਰਾਹਤ ਜਿਹੜੀ ਹੈ ਉਹ ਮਿਲੀ ਆ। ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਇਹਦੇ ਦੌਰਾਨ ਸ਼ਾਇਦ ਜਿਹੜੇ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਹੈ ਉਹਨਾਂ ਦੀ ਰਿਪੋਰਟ ਹੀ ਜਿਹੜੀ ਹੈ ਜੀ ਉਹ ਆ ਜਾਵੇ ਤੇ ਕਹਾਣੀ ਜਿਹੜੀ ਹੈ ਜੀ ਉਹ ਕੁਝ ਪਤਾ ਲੱਗ ਸਕੇ ਕਿ ਕੀ ਕੁਝ ਉੱਥੇ ਹੋਇਆ ਸੀਗਾ ਜੀ। ਤੇ ਅੱਗੇ ਚੱਲਦੇ ਹਾਂ ਜੀ, ਜੈਤੋ ਕਾਂਡ ਦੇ ਥਾਣੇਦਾਰ ਦੀ ਗੱਲ ਕਰਦੇ ਹਾਂ, ਜਿੱਥੇ ਇੱਕ ਥਾਣੇਦਾਰ ਨੇ ਇੱਕ DSP ਨੇ ਮੇਰੇ ਖਿਆਲ ਦੇ ਵਿੱਚ ਗੋਲੀ ਮਾਰ ਲਈ ਸੀ, ਆਪਣੇ ਆਪ ਨੂੰ ਖੁਦਕਸ਼ੀ ਕਰ ਲਈ ਸੀਗੀ, ਤੇ ਉੱਥੇ ਹੁਣ ਮਾਫੀ ਮੰਗੀ ਗਈ ਲੋਕਾਂ ਤੋਂ। ਐਕਚੁਅਲੀ ਇਹ ਮਾਮਲਾ ਜਿਹੜਾ ਸੀਗਾ ਨਾ ਜੀ ਇਹ ਸ਼ੁਰੂ ਹੋਇਆ ਸੀਗਾ ਵਿਦਿਆਰਥੀਆਂ ਤੋਂ, ਜਿੱਥੇ ਜਿਹੜੇ 12 ਜਨਵਰੀ ਨੂੰ ਬੱਸ ਅੱਡੇ ਦੇ ਉੱਤੇ ਬੱਸ ਦੀ ਉਡੀਕ ਕਰਦੇ BCom ਦੇ 2 ਸਟੂਡੈਂਟ ਤੇ ਇੱਕ ਲੜਕੀ ਜਿਹੜੀ ਸੀਗੀ ਉਹ ਵੀ ਸਟੂਡੈਂਟ ਸੀਗੀ, ਇਹਨਾਂ ਨੂੰ ਬੱਸ ਅੱਡੇ ਤੋਂ ਚੁੱਕ ਕੇ ਲੈ ਗਈ ਜਬਰੀ ਪੁਲਿਸ ਜਿਹੜੀ ਸੀਗੀ। SHO ਗੁਰਮੀਤ ਸਿੰਘ ਜਿਹੜਾ ਸੀਗਾ ਜੀ ਇਹਨਾਂ ਨੂੰ ਚੁੱਕ ਕੇ ਲਿਆ ਔਰ ਇਹਨਾਂ ਦੀ ਕੁੱਟਮਾਰ ਕੀਤੀ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ। ਇਹ ਤੋਂ ਬਾਅਦ ਜਿਹੜੇ ਸਟੂਡੈਂਟ ਸੀਗੇ ਜੀ ਉਹਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਜੀ। ਇੱਥੇ ਫਰੀਦਕੋਟ ਦੇ ਵਿੱਚ ਸੰਘਰਸ਼ ਜਿਹੜਾ ਲੰਮਾ ਹੋਣਾ ਸ਼ੁਰੂ ਹੋ ਗਿਆ ਔਰ ਇਹਦੇ ਵਿੱਚ ਜਿਹੜੇ DSP ਸੰਧੂ ਸਾਹਿਬ ਸੰਧੀ ਉਹ ਗਏ ਇਹਨਾਂ ਸਟੂਡੈਂਟਸ ਨੂੰ ਮਨਾਉਣ ਦੇ ਵਾਸਤੇ। ਸਟੂਡੈਂਟ ਰੋਹ ਦੇ ਵਿੱਚ ਸੀਗੇ ਜੀ, ਉਹ ਸਾਰੀ ਕਹਾਣੀ ਸਭ ਨੂੰ ਪਤਾ ਜੀ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਤੇ ਭਰੋਸਾ ਰੱਖੋ, ਪਰ ਇਹ ਕਿਹਾ ਗਿਆ ਜੀ ਕਿ ਜਿਹੜਾ ਇਹ SHO ਹੈ ਗੁਰਮੀਤ ਸਿੰਘ ਉਹ ਰਾਜਨੀਤਿਕਾਂ ਦਾ ਏਡਾ ਚੁੱਕਿਆ ਹੋਇਆ ਜੀ, ਉਹ DSP ਦੀ ਪਰਵਾਹ ਨਹੀਂ ਸੀ ਕਰਦਾ ਜੀ, ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਸੀ ਕਰਦਾ। ਇੱਕ ਚੰਗੇ ਆਫੀਸਰ ਵਜੋਂ ਜਾਣੇ ਜਾਂਦੇ ਸਨ ਜੀ DSP ਸਾਹਿਬ, ਔਰ ਉਹਨਾਂ ਨੇ ਆਪਣਾ ਜਿਹੜਾ ਪਿਸਤੌਲ ਸੀਗਾ ਉਹ ਕੱਢ ਕੇ ਆਪਣੀ ਕਨਪੱਟੀ ਤੇ ਲਾ ਕੇ ਜਿਹੜਾ ਜੀ ਉਹ ਸੁਸਾਈਡ ਕਰ ਲਿਆ। ਉਹਨਾਂ ਨੂੰ ਇਹ ਲੱਗਿਆ ਕਿ ਇਹ ਸਾਰੀ ਕਹਾਣੀ ਉਹਨਾਂ ਦੇ ਉੱਤੇ ਆ ਰਹੀ ਹੈ ਔਰ ਉਹਨਾਂ ਦਾ ਇੱਕ ਗਨਮੈਨ ਜਿਹੜਾ ਸੀ ਬਾਅਦ ਦੇ ਵਿੱਚ ਉਹਨੂੰ ਗੋਲੀ ਲੱਗੀ, 2 ਦਿਨ ਬਾਅਦ ਉਹਦੀ ਵੀ ਮੌਤ ਹੋ ਗਈ। ਪਿਛਲੇ ਦਿਨੀ ਇਹ ਗੱਲ ਆਈ ਜੀ ਕਿ SHO ਗੁਰਮੀਤ ਸਿੰਘ ਨੇ ਅੰਦਰ ਵੜ ਕੇ ਜਿਹੜੀ ਆ ਉਹ ਮਾਫੀ ਮੰਗ ਲਈ ਹੈ। ਇਹਦੇ ਉੱਤੇ ਗੱਲ ਜਿਹੜੀ ਜੀ ਉਹ ਬਣੀ ਨਹੀਂ, ਸਟੂਡੈਂਟ ਜਿਹੜੇ ਸੀ ਉਹ ਸੰਘਰਸ਼ ਉਹਨਾਂ ਨੇ ਜਾਰੀ ਰੱਖਿਆ। ਹੁਣ ਜਿਹੜਾ SHO ਬੇਸ਼ੱਕ ਇਹਨੂੰ ਲਾਈਨ ਆਊਟ ਦਿੱਤਾ ਜਿਹੜਾ ਜੀ ਉਹ ਕੀਤਾ ਗਿਆ ਕਿਉਂਕਿ ਉਹ ਚੁਫੇਰੇ ਤੋਂ ਘਿਰ ਗਿਆ, ਸੁਸਾਈਡ ਹੋ ਗਿਆ, 2 ਮੌਤਾਂ ਜਿਹੜੀਆਂ ਜੀ ਉਹ ਹੋ ਗਈਆਂ, ਇਹਦਾ ਹੱਥ ਕਾਇਮ ਰਿਹਾ। ਹੁਣ ਇਹਨੇ ਜਿਹੜਾ ਜੀ ਸਟੂਡੈਂਟ ਦੇ ਮੂਹਰੇ ਆ ਕੇ ਮੁਆਫੀ ਜਿਹੜੀ ਆ ਉਹ ਮੰਗੀ ਆ ਔਰ ਜਿਹੜੀ ਇੱਥੇ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਸੀ ਸਟੂਡੈਂਟ ਦੀ, ਉਹਨਾਂ ਨੇ ਇਸ ਮੁਆਫੀ ਨੂੰ ਸਵੀਕਾਰ ਜਿਹੜਾ ਜੀ ਉਹ ਕਰ ਲਿਆ। ਜਿਹੜਾ ਇਹ SHO ਗੁਰਮੀਤ ਸਿੰਘ ਸੀਗਾ ਉਹਨੇ ਇਹ ਗੱਲ ਕਹੀ ਕਿ ਉਹਦੀ ਗਲਤੀ ਸੀਗੀ ਕਿ ਉਹਨੇ ਸਟੂਡੈਂਟਸ ਨੂੰ ਗਲਤ ਚੁੱਕਿਆ ਔਰ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ। ਇਹਨਾਂ ਸਟੂਡੈਂਟਸ ਦੇ ਜਿਹੜੇ ਮਾਪੇ ਨੇ ਉਹ ਵੀ ਇਹਨਾਂ ਦਾ ਸਾਥ ਇੱਥੇ ਜਿਹੜਾ ਜੀ ਉਹ ਦੇ ਰਹੇ ਸੀਗੇ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਗੁਰਮੀਤ ਸਿੰਘ ਨੇ ਆ ਕੇ ਮੁਆਫੀ ਮੰਗ ਲਈ, ਆਪਣੀ ਅੜ ਜਿਹੜੀ ਸੀ ਉਹ ਛੱਡਤੀ ਇਸ ਕਰਕੇ ਕਿ ਉਹਨੂੰ ਆਪਣੀ ਨੌਕਰੀ ਦਾ ਖਤਰਾ ਜਿਹੜਾ ਸੀ। ਪਰ ਸਵਾਲ ਇਹ ਆ ਕਿ ਇਹਦੇ ਵਿੱਚ ਜਿਹੜਾ ਜੀ ਬਲਜਿੰਦਰ ਸਿੰਘ ਸੰਧੂ ਜਿਹੜੇ DSP ਜਾਨ ਤੋਂ ਆਪਣੀ ਤੋਂ ਹੱਥ ਧੋ ਬੈਠੇ
ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਿਕਿਉਰਿਟੀ ਵਾਲਾ ਜਿਹੜਾ ਜੀ ਉਹ ਦੁਨੀਆ ਤੋਂ ਤੁਰ ਗਿਆ। 2 ਬੰਦਿਆਂ ਦੀ ਜਾਨ ਲੈ ਕੇ ਜੇ ਮੁਆਫੀ ਮੰਗੀ SHO ਗੁਰਮੀਤ ਸਿੰਘ ਨੇ, ਤੇ ਕਾਹਦੀ ਜਿਹੜੀ ਜੀ ਉਹ ਮੁਆਫੀ ਮੰਗੀ। ਗੱਲ ਫਿਰ ਉੱਥੇ ਆ ਜਾਂਦੀ ਹੈ ਜੀ ਕਿ ਇਹ ਲੋਕ ਜਿਹੜੇ ਨੇ ਉਹ ਕਿੰਨੇ ਕੁ ਸਿਆਸੀ ਨੇਤਾਵਾਂ ਦੇ ਸਿਰ ਦੇ ਉੱਤੇ ਜਿਹੜਾ ਜੀ ਇਹ ਸਾਰਾ ਕੁਛ ਕਰਦੇ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ, ਜਿਹਦੇ ਕਰਕੇ ਇਹ 2 ਜਾਣਿਆਂ ਦੀ ਜਾਨ ਜਿਹੜੀ ਸੀ ਉਹ ਗਈ। ਹੁਣ ਮੁਆਫੀ ਮੰਗ ਲੈਣ ਦੇ ਨਾਲ ਇਹ ਠੀਕ ਹੈ, ਸਟੂਡੈਂਟ ਸ਼ਾਂਤ ਹੋ ਗਏ, ਪਰ ਬਲਜਿੰਦਰ ਸਿੰਘ ਸੰਧੂ ਤੇ ਜਿਹੜਾ ਉਹਨਾਂ ਦਾ ਨਾਲ ਸਿਕਿਉਰਿਟੀ ਵਾਲਾ ਸੀਗਾ ਜੀ ਉਹ ਤਾਂ ਵਾਪਸ ਨਹੀਂ ਆ ਸਕਦੇ। ਬਿਲਕੁਲ ਜੀ ਬਿਲਕੁਲ। ਜਿਹੜੇ ਲਾਹਾ ਖੱਟਣ ਵਾਲੇ ਉਹ ਖੱਟ ਜਾਂਦੇ, ਜਿਹੜੇ ਦੁਨੀਆ ਤੋਂ ਤੁਰ ਜਾਂਦੇ ਆ। ਤਾਂ ਅੱਗੇ ਗੱਲ ਕਰਦੇ ਆ ਇੰਡੀਆ ਫੋਰਬਸ ਮੈਗਜ਼ੀਨ ਦੀ, ਤਾਂ ਉਸ ਸੂਚੀ ਦੇ ਵਿੱਚ ਪੰਜਾਬੀ ਖਿਡਾਰੀ ਸ਼ਾਇਦ ਦੇਖੋ ਜੀ, ਫੋਰਬਸ ਇੰਡੀਆ ਜਿਹੜਾ ਜੀ ਉਹਨੇ ਜਿਹੜੇ 30 ਸਾਲਾਂ ਦੇ ਅੰਡਰ 30 ਦੀ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਆ। ਉਹ ਲੜਕੇ ਲੜਕੀਆਂ ਜਿਨ੍ਹਾਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਬਿਹਤਰੀਨ ਕੰਮ ਕੀਤਾ ਤੇ ਉਹ 30 ਸਾਲਾਂ ਤੋਂ ਘੱਟ ਉਮਰ ਦੀ ਵਿੱਚ ਨੇ ਜੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਿਹੜੇ ਆ ਜੀ 4 ਖੇਡਾਂ ਦੇ ਖੇਤਰ ਦੇ ਵਿੱਚੋਂ ਆਏ ਆ। ਔਰ ਇਹ ਬੜੀ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਲਓ ਕਿ ਦੇਰ ਬਾਅਦ ਆਈ ਇੱਕ ਪੋਜ਼ਿਟਿਵ ਖਬਰ ਹੈ ਕਿ ਪੰਜਾਬ ਦੇ ਵਿੱਚੋਂ ਇਹਦੇ ਵਿੱਚ ਨੇ ਜੀ 3 ਨਾਮ ਜਿਹੜਾ ਜੀ ਉਹ ਐਂਟਰਟੇਨਮੈਂਟ ਜਿਹੜੇ ਖੇਤਰ ਦੇ ਵਿੱਚੋਂ ਨੇ, ਮਾਫ ਕਰਨਾ, ਜਿਹੜੀ ਲੜਕੀ ਕ੍ਰਿਕਟਰ ਮੋਗਾ ਦੀ ਹਰਮਨਪ੍ਰੀਤ ਕੌਰ ਹੈ ਜੀ, ਔਰ ਸ਼ੂਟਰ ਹਿਨਾ ਸਿੱਧੂ ਜਿਹੜੀ ਪਟਿਆਲੇ ਤੋਂ ਆ। ਇਹਨਾਂ ਦੇ ਨਾਮ ਜਿਹੜੇ ਆ ਜੀ ਫੋਰਬਸ 30 ਅੰਡਰ ਜਿਹੜੀ 30 ਲਿਸਟ ਆ ਉਹਦੇ ਵਿੱਚ ਆਉਣੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਜੀ ਉਹ ਪ੍ਰਾਪਤੀ ਹੈ। ਇਹਦੇ ਵਿੱਚ ਮੁਲਕ ਦੇ 30 ਨੌਜਵਾਨਾਂ ਨੂੰ ਚੁਣਿਆ ਜਾਂਦਾ ਔਰ 9 ਜਿਹੜੇ ਥਾਵਾਂ ਨੇ ਉਹਦੇ ਵਿੱਚ 10 ਔਰਤਾਂ ਦਾ ਨਾਮ ਇਸ ਲਿਸਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। 2 ਔਰਤਾਂ ਜਾਵੀ ਜੋਸ਼ੀ ਤੇ ਨੂਪੁਰਾ ਕਿਰਲੋਸਕਰ ਦੇ ਨਾਮ ਨੇ ਜੀ। ਦੂਜੀ ਵਾਰੀ ਲਿਸਟ ਦੇ ਵਿੱਚ 10 ਜਾਂ ਉਸ ਤੋਂ ਜ਼ਿਆਦਾ ਔਰਤਾਂ ਦੇ ਨਾਮ ਜਿਹੜੇ ਆ ਉਹ ਆਏ ਆ। ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਜੀ ਉਹ ਪ੍ਰਾਪਤੀ ਜਿਹੜੀ ਉਹ ਕਹੀ ਜਾ ਸਕਦੀ ਹੈ। ਉਂਝ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅੰਡਰ 19 ਜਿਹੜੀ ਜਿਹਨੇ ਵਰਲਡ ਕੱਪ ਜਿੱਤਿਆ ਜੀ, ਇਹਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਉਹ ਵੀ ਪੰਜਾਬੀ ਮੁੰਡਿਆਂ ਦੀਆਂ ਬਹੁਤ ਜਿਹੜੀਆਂ ਜੀ ਉਹ ਜ਼ਿਆਦਾ ਨੇ। ਸ਼ੁਭਮਨ ਗਿੱਲ ਜਿਹੜਾ ਕਿ ਮੈਨ ਆਫ ਦੀ ਟੂਰਨਾਮੈਂਟ ਰਿਹਾ ਜੀ ਪੂਰੇ ਦਾ ਪੂਰਾ, ਉਹਦਾ ਨਾਮ ਜਿਹੜਾ ਜੀ ਉਹ ਸ਼ਾਮਲ ਹੈ। ਔਰ ਇਸ ਤੋਂ ਇਲਾਵਾ ਜਿਹਨੇ ਫਾਈਨਲ ਮੈਚ ਦੇ ਵਿੱਚ ਸੈਂਕੜਾ ਜਿਹੜਾ ਜੀ ਜੜਿਆ ਮਨਿੰਦਰ, ਉਹਦਾ ਨਾਮ ਵੀ ਜਿਹੜਾ ਜੀ ਉਹ ਸ਼ਾਮਲ ਹੈ। ਸੋ ਪੰਜਾਬੀ ਇਸ ਅੰਡਰ 19 ਦੇ ਵਿੱਚ ਵੀ ਜਿਹੜਾ ਜੀ ਉਹ ਛਾਏ ਹੋਏ ਨੇ। ਹਾਂ, ਇਹ ਵੱਖਰੀ ਗੱਲ ਹੈ ਜੀ ਕਿ ਉਹ ਦੂਜੇ ਸੂਬਿਆਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਉਹ ਖੇਡਣਾ ਪੈਂਦਾ। ਆਪਾਂ ਹਰਮਨਪ੍ਰੀਤ ਦੀ ਕਹਾਣੀ ਪਿਛਲੇ ਦਿਨਾਂ ਦੇ ਵਿੱਚ ਸਾਂਝੀ ਕੀਤੀ ਸੀ ਕਿ ਕਿਵੇਂ ਉਹ ਰੇਲਵੇ ਦੇ ਵੱਲੋਂ ਖੇਡਦੀ ਸੀ ਤੇ ਮੁੱਖ ਮੰਤਰੀ ਜਿਹੜਾ ਨੇ ਉਹਨਾਂ ਨੂੰ ਇੱਥੇ ਸੱਦਿਆ ਔਰ ਰੇਲਵੇ ਨੇ ਜਿਹੜਾ ਸੀਗਾ ਜੀ ਉਹਨੂੰ ਜੁਰਮਾਨਾ ਲਾਤਾ, ਕਿਉਂਕਿ ਦੇਖਿਆ ਜਾਵੇ ਤਾਂ ਉਹਦੇ ਮੁਤਾਬਕ ਉਹਨੂੰ ਦੇਣਾ ਪੈਣਾ ਸੀ ਕਿਉਂਕਿ ਪਹਿਲਾਂ ਨੌਕਰੀ ਛੱਡ ਰਹੀ ਸੀ। ਹਾਂ, ਜਦੋਂ ਕਿਸੇ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਆ ਆਪਣੀਆਂ ਜਿਹੜੀਆਂ ਜੀ ਉਹ ਪ੍ਰਾਪਤੀਆਂ ਦੇ ਕਰਕੇ, ਫਿਰ ਸੂਬੇ ਇਹਨਾਂ ਦੇ ਉੱਤੇ ਮਾਣ ਜਿਹੜਾ ਜੀ ਜ਼ਰੂਰ ਕਰਨਾ ਸ਼ੁਰੂ ਕਰ ਦਿੰਦੇ ਆ। ਅਦਰਵਾਈਜ਼ ਜਿਹੜਾ ਤੁਸੀਂ ਇਹ ਕਹਿ ਲਓ ਕਿ ਪਹਿਲਾਂ ਇਹਨਾਂ ਦੀ ਬਾਂਹ ਜਿਹੜੀ ਆ ਉਹ ਨਹੀਂ ਫੜੀ ਜਾਂਦੀ ਜੀ। ਤੇ ਅਗਲੀ ਸਾਡੀ ਅਖੀਰਲੀ ਖਬਰ ਆ ਜੀ ਸੁਖਬੀਰ ਬਾਦਲ ਦੀ ਫੇਸਬੁੱਕ, ਉਸਨੇ ਜਿਹੜਾ ਸਟੇਟਸ ਪਾਇਆ ਸੀ ਉਸਦੀ ਫੂਕ ਨਿਕਲੀ। ਇਟਲੀ ਦੀ ਇੱਕ ਵੀਡੀਓ ਉਹਨਾਂ ਨੇ ਸਾਂਝੀ ਕੀਤੀ ਔਰ ਇਹ ਗੱਲ ਆਖੀ ਕਿ ਤਰਨਤਾਰਨ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਗੁੰਡਾਗਰਦੀ ਜਿਹੜੀ ਹੈ ਜੀ ਉਹ ਹੋ ਰਹੀ ਆ। ਔਰ ਉਹਨਾਂ ਨੇ ਕਿਹਾ ਕਿ ਗੁਰਦੁਆਰੇ ਜਿਹੜਾ ਤਰਨਤਾਰਨ ਹੈ ਜੀ ਦਰਬਾਰ ਸਾਹਿਬ, ਉੱਥੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਦੇ ਨਾਲ ਕਾਂਗਰਸੀ ਗੁੰਡਿਆਂ ਨੇ ਜਬਰੀ ਜਿਹੜਾ ਜੀ ਉਹਨਾਂ ਨੂੰ ਧੂਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਔਰ ਉਹਨਾਂ ਨੇ ਆਪਣੇ ਸਟੇਟਸ ਦੇ ਵਿੱਚ ਲਿਖਿਆ ਜੀ ਕਿ ਜਿਹੜੇ ਇਹ ਕਾਂਗਰਸੀ ਗੁੰਡੇ ਨੇ ਇਹਨਾਂ ਨੂੰ ਖੁੱਲ੍ਹ ਦਿੱਤੀ ਗਈ ਆ ਔਰ ਇਹ ਕਿਹਾ ਗਿਆ ਜੀ ਕਿ ਇਹਦੀ ਮੈਜਿਸਟਰੇਟ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਹ ਵੀ ਉਹਨਾਂ ਨੇ ਆਪਣੀ ਟਿੱਪਣੀ ਦੇ ਵਿੱਚ ਲਿਖਿਆ ਕਿ ਕਾਂਗਰਸ ਦੀ ਹਕੂਮਤ ਦੇ ਦੌਰਾਨ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਜਿਹੜਾ ਜੀ ਉਹ ਫੈਲ ਗਿਆ। ਔਰ ਉਹਨਾਂ ਨੇ ਕਿਹਾ ਜੀ ਕਿ ਤਰਨਤਾਰਨ ਦੇ ਅੱਡਾ ਬਾਜ਼ਾਰ ਦੇ ਵਿੱਚ 40 ਮਿੰਟ ਤੱਕ ਗੁੰਡੇ ਜਿਹੜੇ ਸੀ ਉਹ ਦੁਕਾਨਾਂ ਦੀ ਭੰਨ ਤੋੜ ਕਰਦੇ ਰਹੇ ਔਰ ਦਰਬਾਰ ਸਾਹਿਬ ਜਾਣ ਦੇ ਵਾਸਤੇ ਲੜਕੀਆਂ ਨੂੰ ਰੋਕਦੇ ਰਹੇ। ਵੈਸੇ ਉਹੀ ਤਰਨਤਾਰਨ ਹੈ ਜਿੱਥੇ ਇੱਕ ਕੁੜੀ ਦੀ ਪੁਲਿਸ ਵਾਲਿਆਂ ਨੇ ਕਿਸ ਤਰੀਕੇ ਦੇ ਨਾਲ ਕਟਾਪਾ ਕੀਤਾ ਸੀਗਾ ਜੀ, ਉਹ ਮੇਰਾ ਖਿਆਲ ਯਾਦ ਨਹੀਂ। ਤਰਨਤਾਰਨ ਤੋਂ ਕੁਝ ਕਿਲੋਮੀਟਰ ਦੂਰ ਹੈ ਜੀ ਪਵਿੱਤਰ ਸ਼ਹਿਰ ਅੰਮ੍ਰਿਤਸਰ, ਉੱਥੇ ਇੱਕ ਧੀ ਦੇ ਪਿਓ ਨੂੰ ਕਿਵੇਂ ਕਤਲ ਕੀਤਾ ਸੀਗਾ ਜੀ ਯੂਥ ਅਕਾਲੀ ਦਲ ਦੇ ਆਗੂਆਂ ਨੇ, ਉਹ ਵੀ ਸ਼ਾਇਦ ਜਿਹੜੀ ਹੈ ਜੀ ਉਹ ਗੱਲ ਚੇਤੇ ਨਹੀਂ। ਉਹ ਜੰਗਲ ਰਾਜ ਨਹੀਂ ਸੀ, ਇਹ ਜੰਗਲ ਰਾਜ ਹੈ। ਜਿਹੜੇ ਉੱਥੋਂ ਦੇ ਹੈਗੇ ਨੇ ਜੀ ਤਰਨਤਾਰਨ ਦੇ MLA ਡਾਕਟਰ ਧਰਮਵੀਰ, ਉਹਨਾਂ ਨੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਦੂਜੀ ਕਹਾਣੀ ਜਿਹੜੀ ਉਹ ਲਿਆ ਕੇ ਸਾਹਮਣੇ ਰੱਖਤੀ
ਕਿ ਇਹ ਐਕਚੁਅਲੀ ਜਿਹੜਾ ਜੀ ਮਾਮਲਾ ਕੋਈ ਲੜਕੀਆਂ ਦੇ ਧੂਣ ਦਾ ਨਹੀਂ ਸੀਗਾ, ਨਾ ਕੋਈ ਦੁਕਾਨਾਂ ਦੀ ਤੋੜ ਭੰਨ ਦਾ ਮਾਮਲਾ ਸੀ। ਇਹ ਤਾਂ ਪਰਿਵਾਰਕ ਮਾਮਲਾ ਸੀ ਕਿ ਇੱਕ ਦੁਕਾਨਦਾਰ ਦੇ ਨਾਲ ਔਰਤਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਜਿਹੜੀ ਸੀ ਉਹ ਹੋ ਗਈ, ਸਮਾਨ ਦੀ ਖਰੀਦੋ ਫਰੋਖਤ ਨੂੰ ਲੈ ਕੇ। ਕਿਸੇ ਨੇ ਵੀਡੀਓ ਜਿਹੜੀ ਬਣਾ ਲਈ, ਵੀਡੀਓ ਦੇ ਵਿੱਚ ਜਿਹੜੀ ਵੀਡੀਓ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਸ਼ੇਅਰ ਕੀਤੀ, ਉਹ ਇੱਕ ਤਾਂ ਕੁੜੀ ਨੂੰ ਜਿਹੜਾ ਫੜ ਕੇ ਲਿਜਾ ਰਿਹਾ ਜੀ ਉਹਦਾ ਭਰਾ ਆ, ਦੂਸਰੀ ਜਿਹੜੀ ਔਰਤ ਹੈ ਜਿਹਨੂੰ ਲਿਜਾ ਰਿਹਾ ਉਹ ਉਹਦਾ ਹਸਬੈਂਡ ਤੇ ਉਹਦੇ ਦੂਸਰੇ ਰਿਸ਼ਤੇਦਾਰ ਨੇ। ਇਹ ਪਰਿਵਾਰ ਦਾ ਮਾਮਲਾ ਹੈ। ਜਿਹੜੇ ਮੇਲ ਮੈਂਬਰ ਨੇ ਉਹ ਜਿਹੜਾ ਭਰਾ ਹੈ ਉਹ ਭੈਣ ਇਸ ਕਰਕੇ ਲਿਜਾ ਰਿਹਾ ਜਾਂ ਹਸਬੈਂਡ ਵਾਈਫ ਨੂੰ ਇਸ ਕਰਕੇ ਲਿਜਾ ਰਿਹਾ ਕਿ ਉਹ ਉਹਦੇ ਨਾਲ ਲੜਾਈ ਨਾ ਕਰਨ ਦੁਕਾਨਦਾਰ ਦੇ ਨਾਲ। ਇਹ ਮਾਮਲਾ ਜਿਹੜਾ ਜੀ ਠੰਡ ਢੰਡੋਰੇ ਦੇ ਨਾਲ ਨਿਬੇੜਿਆ ਜਾਵੇ। ਮਾਮਲਾ ਆ ਸੀਗਾ ਔਰ ਉਹਨੂੰ ਬਣਾ ਕੇ ਜਿਹੜਾ ਜੀ ਉਹ ਫੇਸਬੁੱਕ ਦੇ ਉੱਤੇ ਪੇਸ਼ ਕੁਛ ਦਾ ਕੁਛ ਕਰ ਦਿੱਤਾ ਜੀ, ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਕਿ ਸਟੇਟਸ ਪਾਉਣ ਤੋਂ ਪਹਿਲਾਂ ਕੀ ਸੋਚਿਆ ਤੱਕ ਨਹੀਂ ਗਿਆ। ਦੇਖੋ ਜੀ, ਜ਼ਿੰਮੇਵਾਰ ਬੰਦਿਆਂ ਨੂੰ ਜ਼ਿੰਮੇਵਾਰ ਗੱਲਾਂ ਤਾਂ ਕਰਨੀਆਂ ਚਾਹੀਦੀਆਂ। ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।